ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਤਿ ਸ੍ਰੀ ਅਕਾਲ ਦਰਸ਼ਕੋ, ਇੱਕ ਹੋਰ ਰਿਪੋਰਟ ਦੇ ਵਿੱਚ ਹਾਜ਼ਰ ਹਾਂ ਤੁਹਾਡੇ ਸਾਰਿਆਂ ਦੇ ਸਾਹਮਣੇ। ਪੱਤਰਕਾਰਤਾ ਭਾਰਤ ਦੇ ਵਿੱਚ ਇੱਕ ਜੋਖਮ ਭਰਿਆ ਕਿੱਤਾ ਬਣਦੀ ਜਾ ਰਹੀ ਹੈ। 90 ਤੋਂ 95% ਤਾਂ ਇਹ ਜਿਹੇ ਪੱਤਰਕਾਰ ਨੇ ਜਿਨ੍ਹਾਂ ਨੇ ਸਰੈਂਡਰ ਕਰ ਦਿੱਤਾ ਹੈ, ਪਰ ਜਿਹੜੇ 5% ਸਹਿਕਦੇ ਆ ਉਹਨਾਂ ਦੀ ਹਾਲਤ ਕੀ ਕੀਤੀ ਜਾ ਰਹੀ ਹੈ, ਜ਼ਰਾ ਇਸ ਰਿਪੋਰਟ ਦੇ ਜ਼ਰੀਏ ਸੁਣਿਓ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਥੀਏਟਰ ਆਰਟਿਸਟ ਨੂੰ ਪੁਲਿਸ ਗ੍ਰਿਫਤਾਰ ਕਰਦੀ ਆ ਜਿਹਦਾ ਨਾਮ ਆ ਨੀਰਜ ਕੁੰਦੇਰ, ਤੇ ਪੁਲਿਸ ਉਹਨੂੰ ਬਿਨਾਂ ਕੋਈ ਕਾਰਨ ਦੱਸੇ ਉਹਨੂੰ ਘਰੋਂ ਚੱਕ ਕੇ ਲੈ ਜਾਂਦੀ ਆ। ਉਸ ਤੋਂ ਬਾਅਦ ਜਦੋਂ ਉਹਦੇ ਘਰਦਿਆਂ ਨੂੰ ਪਤਾ ਲੱਗਦਾ, ਉਹਦੇ ਦੋਸਤਾਂ ਨੂੰ ਪਤਾ ਲੱਗਦਾ, ਤੇ ਉਹ ਕਹਿੰਦੇ ਵੀ ਚਲੋ ਆਪਾਂ ਪੁਲਿਸ ਕੋਲੇ ਚੱਲਦੇ ਹਾਂ, ਪੁੱਛਦੇ ਹਾਂ ਵੀ ਕਾਹਤੋਂ ਗ੍ਰਿਫਤਾਰ ਕੀਤਾ ਗਿਆ। ਜਦੋਂ ਪੁਲਿਸ ਕੋਲੇ ਜਾਇਆ ਜਾਂਦਾ ਤੇ ਪਤਾ ਲੱਗਦਾ ਵੀ ਉੱਥੋਂ ਦਾ ਇੱਕ ਭਾਜਪਾ ਵਿਧਾਇਕ ਹੈ ਕੇਦਾਰਨਾਥ ਸ਼ੁਕਲਾ, ਉਹਦੇ ਨਾਲ ਸੰਬੰਧ ਕੋਈ ਇਤਰਾਜ਼ਯੋਗ ਪੋਸਟ ਉਹਨੇ ਪਾਈ ਸੀਗੀ, ਇਸ ਕਰਕੇ ਉਹਨੂੰ ਚੱਕ ਲਿਆ ਗਿਆ। ਜਦੋਂ ਇਸ ਗੱਲ ਦਾ ਪਤਾ ਹੋਰ ਲੋਕਾਂ ਨੂੰ ਲੱਗਦਾ ਹੈ ਤੇ ਉਹ ਫਿਰ ਪੱਤਰਕਾਰ ਨੂੰ ਸੱਦ ਲੈਂਦੇ ਜਿਹਦਾ ਨਾਮ ਆ ਕਨਿਸ਼ਕ ਤਿਵਾੜੀ, ਤੇ ਤਿਵਾੜੀ ਉੱਥੇ ਇੱਕ YouTube ਚੈਨਲ ਚਲਾਉਂਦਾ ਵਾ ਜਿਹਦੇ 2.5 ਲੱਖ ਸਬਸਕ੍ਰਾਈਬਰ ਨੇ। ਇਹ ਸਾਰੇ ਉੱਥੇ ਧਰਨਾ ਦੇ ਦਿੰਦੇ ਆ। ਪੁਲਿਸ ਤੋਂ ਪੁੱਛਿਆ ਜਾਂਦਾ ਵਾ ਕਿ ਕਿਉਂ ਚੱਕਿਆ, ਤੇ ਉਹ ਜਦੋਂ ਪੁਲਿਸ ਜਵਾਬ ਨਹੀਂ ਦਿੰਦੀ ਤੇ ਉਸ ਤੋਂ ਬਾਅਦ ਇਹ ਧਰਨਾ ਲਾ ਦਿੰਦੇ ਆ। ਜਦੋਂ ਇਹ ਧਰਨਾ ਲਾ ਦਿੰਦੇ ਆ ਤਾਂ ਇਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਲੌਕਅਪ ਦੇ ਵਿੱਚ ਬੰਦ ਕਰ ਲੈਂਦੀ ਹੈ ਜਾਂ ਉਹਦੀ ਕੁੱਟਮਾਰ ਕਰਦੀ ਹੈ। ਉਦੋਂ ਵੀ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਜਾਂਦਾ। ਉਹ ਦੱਸਿਆ ਜਾਂਦਾ ਵੀ ਜੇ ਤੁਸੀਂ ਪੁਲਿਸ ਦੇ ਖਿਲਾਫ ਜਾਂ ਭਾਜਪਾ ਵਿਧਾਇਕ ਕੇਦਾਰਨਾਥ ਦੇ ਨਾਲ ਸੰਬੰਧ ਕੁਛ ਲਿਖਿਆ ਬੋਲੇ ਤਾਂ ਤੁਹਾਡੀ ਹਾਲਤ ਇਦੋਂ ਵੀ ਮਾੜੀ ਕਰ ਦਾਂਗੇ। ਤੇ ਇਸ ਤੋਂ ਬਾਅਦ ਇਹਨਾਂ ਦੇ ਜਿਹੜੇ ਕੱਪੜੇ ਆ ਉਹ ਲਵਾ ਲਏ ਜਾਂਦੇ ਤੇ ਉਹ ਫੋਟੋ ਜਿਹੜੀ ਹੈ ਇੰਟਰਨੈਟ ਤੇ ਵਾਇਰਲ ਕਰ ਦਿੱਤੀ ਜਾਂਦੀ, ਤੁਸੀਂ ਵੀ ਦੇਖ ਸਕਦੇ ਹੋ। ਔਰ ਉਹਨਾਂ ਦੇ ਜਿਹੜੇ ਫੇਸ ਆ ਉਹ ਦੇਖੇ ਜਾ ਸਕਦੇ, ਹਾਲਾਂਕਿ ਕਈ ਮੀਡੀਆ ਅਦਾਰਿਆਂ ਨੇ ਬਲਰ ਕੀਤੇ ਆ ਔਰ ਕਰਨੇ ਵੀ ਚਾਹੀਦੇ ਆ। ਸੋ ਇਹ ਹੈ ਕਿ ਜੇਕਰ ਤੁਸੀਂ ਕਿਸੇ ਭਾਜਪਾ ਵਿਧਾਇਕ ਦੇ ਖਿਲਾਫ ਬੋਲੋਗੇ, ਲਿਖੋਗੇ ਜਾਂ ਕੋਈ ਗੱਲ ਕਰੋਗੇ ਤਾਂ ਤੁਹਾਨੂੰ ਉੱਥੇ ਕਿਸੇ ਕਾਨੂੰਨ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੋ ਸਕਦਾ ਗੁੰਡਾਗਰਦੀ ਦਾ ਸਾਹਮਣਾ ਕਰਨਾ ਪੈ ਜਾਵੇ, ਤੇ ਉਹ ਗੁੰਡਾ ਲੋਕ ਨੇ ਜਿਹੜੇ ਹੋ ਸਕਦਾ ਪੁਲਿਸ ਦੀ ਵਰਦੀ ਦੇ ਵਿੱਚ ਹੋਣ। ਇਤਰਾਜ਼ਯੋਗ ਟਿੱਪਣੀ ਕਿਸੇ ਨੇ ਲਿਖੀ ਆ, ਤੁਸੀਂ ਮਾਣਹਾਨੀ ਦਾ ਕੇਸ ਠੋਕ ਦਿਓ। ਔਰ ਉਸ ਤੋਂ ਮਾੜੀ ਗੱਲ ਕੀ ਆ ਕਿ ਉਹ ਕਹਿੰਦੇ ਕਿ ਪੁਲਿਸ ਨੇ ਕਿਤੇ ਵੀ ਸਾਡੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ ਤੇ ਸਾਨੂੰ ਧਮਕਾਇਆ ਕਿ ਤੁਹਾਡੇ ਤੇ ਕੇਸ ਠੋਕ ਦਿਆਂਗੇ ਤਕੜੇ। ਤੇ ਉਸ ਤੋਂ ਬਾਅਦ ਕਹਿੰਦੇ ਵੀ ਗ੍ਰਿਫਤਾਰੀ ਨਾਲ ਸੰਬੰਧ ਜਾਂ ਕੇਸ ਨਾਲ ਸੰਬੰਧ ਕੋਈ ਵੀ ਦਸਤਾਵੇਜ਼ ਸਾਨੂੰ ਦਿਖਾਏ ਨਹੀਂ ਗਏ। ਤੇ ਨਾਲ ਹੀ ਇਹ ਹੈ ਦੱਸਿਆ ਵੀ ਉਹ ਕਹਿੰਦੇ ਵੀ ਤਸਵੀਰ ਦੇ ਜ਼ਰੀਏ ਸਾਨੂੰ ਪਰੇਸ਼ਾਨ ਕੀਤਾ ਗਿਆ ਔਰ ਸਾਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਤੁਹਾਨੂੰ ਫਿਰ ਵੱਡੇ ਕੇਸਾਂ ਦੇ ਵਿੱਚ ਠੋਕ ਦਿੱਤਾ ਜਾਵਾਂਗੇ। ਸੋ ਇਹ ਆ ਹੰਗਾਮਾ ਕੀਤਾ ਗਿਆ ਉੱਥੇ, ਨੀਰਜ ਨੂੰ ਲੌਕਅਪ ਦੇ ਵਿੱਚ ਪਾਇਆ ਗਿਆ। ਤੇ ਜਦੋਂ ਉਹਨਾਂ ਨੂੰ ਜਿਹੜਾ ਵਾ ਕੋਈ ਸੰਤੁਸ਼ਟੀਯੋਗ ਜਵਾਬ ਜਿਹੜਾ ਵਾ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਤੇ ਅਖੀਰ ਤੇ ਪੁਲਿਸ ਨੇ ਉਹਨਾਂ ਦੀਆਂ ਤਸਵੀਰਾਂ ਵਾਇਰਲ ਕਰ ਦਿੱਤੀਆਂ। ਇਹ ਤਸਵੀਰਾਂ ਸਾਰੇ ਭਾਰਤ ਨੇ ਦੇਖੀਆਂ ਵਾ। ਔਰ ਭਾਰਤ ਦੇ ਵਿੱਚ ਪੱਤਰਕਾਰਤਾ ਦਾ ਹਾਲ ਕੀ ਹੈ, ਜ਼ਰਾ ਤੁਹਾਨੂੰ ਹੋਰ ਸਮਝਾਉਣਾ ਕਿ ਪੱਤਰਕਾਰਤਾ ਦਾ ਹਾਲ ਕੀ ਹੈ। ਇਕੱਲੀਆਂ ਤਸਵੀਰਾਂ ਵਾਇਰਲ ਤਸਵੀਰਾਂ ਤੋਂ ਅੰਦਾਜ਼ਾ ਨਾ ਲਾਇਓ, ਪੱਤਰਕਾਰਤਾ ਦੀ ਹਾਲਤ ਕੀ ਹੈ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਆ, ਉਹਨੇ ਸਾਲ 2020 ਦੇ ਵਿੱਚ ਇੱਕ ਰਿਪੋਰਟ ਛਾਪੀ ਆ। ਉਹਦੇ ਵਿੱਚ ਦੱਸਿਆ ਹੋਇਆ ਕਿ ਦਸੰਬਰ 2020 ਤੱਕ 274 ਪੱਤਰਕਾਰ ਸੀਗੇ ਜਿਨ੍ਹਾਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ, ਵੱਖ-ਵੱਖ ਕੇਸਾਂ ਦੇ ਵਿੱਚ ਪਾ ਕੇ। ਤੇ ਇਹ ਦੱਸਦੇ ਆ ਵੀ 36 ਪੱਤਰਕਾਰਾਂ ਨੂੰ ਤਾਂ ਝੂਠੀਆਂ ਖਬਰਾਂ ਦੇ ਝੂਠੇ ਇਲਜ਼ਾਮ ਲਾ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਕੱਲਾ ਇਹ ਨਹੀਂ ਹੈ, 13 ਜੂਨ 2021 ਦੀ ਗੱਲ ਆ ਜਦੋਂ ਐਸਪੀ ਪ੍ਰਦੀਪ ਦਾ ਕਤਲ ਕਰ ਦਿੱਤਾ ਸੀਗਾ ਸੁਭਾਸ਼ ਸ਼੍ਰੀਵਾਸਤਵ ਦਾ। ਤੇ ਐਸਪੀ ਪ੍ਰਦੀਪ ਦਾ ਕਤਲ ਹੁੰਦਾ 14 ਦਸੰਬਰ 2021 ਨੂੰ। ਰਕੇਸ਼ ਸਿੰਘ ਦਾ ਕਤਲ 27 ਨਵੰਬਰ 2020 ਨੂੰ ਕੀਤਾ। ਸਾਲ 2020 ਦੇ ਵਿੱਚ ਹੀ 6 ਪੱਤਰਕਾਰਾਂ ਦੇ ਕਤਲ ਹੋਏ ਤੇ ਗੈਰ ਸਮਾਜੀ ਅਨਸਰਾਂ ਨੇ ਇਹਨਾਂ ਦੇ ਕਤਲ ਕੀਤੇ। ਭਾਰਤ ਦੇ ਵਿੱਚ ਪਿਛਲੇ ਜੇਕਰ 2014 ਤੋਂ ਲੈ ਕੇ 2020-19-20 ਤੱਕ ਗੱਲ ਕਰੀਏ ਤਾਂ 200 ਤੋਂ ਜ਼ਿਆਦਾ ਹਮਲੇ ਜਿਹੜੇ ਆ ਭਾਰਤੀ ਪੱਤਰਕਾਰਾਂ ਤੇ ਹੋਏ ਆ। ਇੱਕ ਰਿਪੋਰਟ ਦੇ ਮੁਤਾਬਕ 2014 ਤੋਂ ਲੈ ਕੇ 19 ਤੱਕ 40 ਪੱਤਰਕਾਰ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਆ। 21 ਪੱਤਰਕਾਰਾਂ ਦੇ ਜਿਹੜੇ ਹੋਰ ਕਾਰਜ ਕਰਦੇ ਮਾਰੇ ਗਏ। ਤੇ ਰੇਤ ਮਾਫੀਏ ਦੀਆਂ ਰਿਪੋਰਟਾਂ ਭੇਜਣ ਵਾਲੇ ਸੰਦੀਪ ਸ਼ਰਮਾ ਨੂੰ ਮੱਧ ਪ੍ਰਦੇਸ਼ ਦੇ ਵਿੱਚ ਆਪਣੀ ਜਾਨ ਤੋਂ ਹੱਥ ਧੋਣੇ ਪਏ ਸੀ। ਬਿਹਾਰ ਦੇ ਵਿੱਚ ਟਰੱਕ ਮਾਫੀਆ ਨੇ ਆਪਣੇ ਟਾਇਰਾਂ ਥੱਲੇ ਕੁਚਲ ਕੇ ਪੱਤਰਕਾਰ ਵਿਜੇ ਸਿੰਘ ਅਤੇ ਨਵੀਨ ਨਿਸ਼ਚਲ ਨੂੰ ਮਾਰ ਦਿੱਤਾ ਸੀ। ਦੀ ਵਾਇਰ ਵਾਲੀ ਘਟਨਾ ਯਾਦ ਹੀ ਹੋਣੀ ਹੈ। ਦੀ ਵਾਇਰ ਵਾਲਿਆਂ ਨੇ ਸਾਡੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਆ ਅਮਿਤ ਸ਼ਾਹ, ਉਹਨਾਂ ਦੀ ਇੱਕ ਰਿਪੋਰਟ ਸ਼ਾਇਆ ਕਰਤੀ ਸੀ ਜੈਦ ਸ਼ਾਹ ਦੇ ਨਾਲ ਤਾਲੁਕਾਤ ਰੱਖਦੀ। ਉਹਦੀ ਜਾਇਦਾਦ ਕੁਛ ਹੀ ਦਿਨਾਂ ਦੇ ਵਿੱਚ ਕੁਛ 100 ਗੁਣਾ ਵੱਧ ਗਈ ਸੀ। ਸੋ ਉਹਦਾ ਕੀ ਹੁੰਦਾ ਵਾ ਕਿ ਉਸ ਤੋਂ ਬਾਅਦ ਦੀ ਵਾਇਰ ਨੂੰ ਕਿਹਾ ਜਾਂਦਾ ਕਿ ਤੁਸੀਂ ਬਈ ਇਹ ਜਿਹੜੀਆਂ ਰਿਪੋਰਟਾਂ ਵਾ ਇਹ ਸ਼ਾਇਆ ਨਾ ਕਰੋ ਤੇ ਤੁਸੀਂ ਉਵੇਂ ਕੰਮ ਕਰੋ ਜਿਵੇਂ ਅਸੀਂ ਚਾਹੁੰਦੇ ਹਾਂ। ਪਰ ਉਹ ਹਟਾਉਂਦੇ ਨਹੀਂ ਗੇ, ਰਿਪੋਰਟਾਂ ਨੂੰ ਉਹ ਪਈਆਂ ਰਹਿੰਦੀਆਂ ਵਾ ਤੇ ਉਹਨਾਂ ਤੇ ਮਾਣਹਾਨੀ ਦਾ ਕੇਸ ਠੋਕ ਦਿੱਤਾ ਜਾਂਦਾ। ਕਿੰਨੇ ਲੋਕ ਨੇ ਜਿੰਨੇ ਅੱਜ ਕੱਲ੍ਹ ਵੱਖ-ਵੱਖ ਅਹੁਦਿਆਂ ਦੇ ਲਾਲਚ ਵਿੱਚ ਆ ਕੇ ਪੱਤਰਕਾਰਾਂ ਨੂੰ ਵੇਚ ਚੁੱਕੇ ਨੇ, ਪੱਤਰਕਾਰਤਾ ਨੂੰ ਵੇਚ ਚੁੱਕੇ ਨੇ। ਐਵੇਂ ਗੋਦੀ ਮੀਡੀਆ ਲਫ਼ਜ਼ ਐਵੇਂ ਥੋੜ੍ਹਾ ਆਜ਼ਾਦ ਹੋਇਆ। ਜਿਹੜੇ ਮਾਫੀਆ ਲੋਕ ਨੇ
ਗੈਰ ਕਾਨੂੰਨੀ ਕੰਮਾਂ ਨਾਲ ਜੁੜੇ ਲੋਕ ਨੇ, ਉਹਨਾਂ ਦੇ ਵੀ ਕੋਈ ਅਖਲਾਕ ਨੇ, ਉਹ ਵੀ ਕੋਈ ਨਾ ਕੋਈ ਕਾਨੂੰਨ ਰੱਖਦੇ ਨੇ, ਕੋਈ ਨਾ ਕੋਈ ਲਾਅ ਰੱਖਦੇ ਨੇ, ਜਦ ਕਿ ਇੱਥੇ ਸੱਤਾ ਦਾ ਵੀ ਕੋਈ ਲਾਅ ਨਹੀਂ ਹੈ। ਕੀ ਭਾਜਪਾ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨੀ ਕੀ ਗੁਨਾਹ ਵਾ? ਜੇਕਰ ਉਹਨੇ ਟਿੱਪਣੀ ਕਰ ਵੀ ਦਿੱਤੀ ਤਾਂ ਪੁਲਿਸ ਕੀ ਰੱਬ ਆ? ਪੁਲਿਸ ਦਾ ਕੰਮ ਹੈ ਕੇਸ ਦਰਜ ਕਰਨਾ, ਬੰਦੇ ਨੂੰ ਬਾ ਇੱਜ਼ਤ ਘਰੋਂ ਲੈ ਕੇ ਆਉਣਾ, ਲੌਕਅਪ ਦੇ ਵਿੱਚ ਪਾਉਣਾ, ਮੁੱਢਲੀ ਤਫਤੀਸ਼ ਕਰਨੀ, ਜਾਂਚ ਕਰਨੀ, ਔਰ ਉਸ ਤੋਂ ਬਾਅਦ ਸਾਰਾ ਜਿਹੜਾ ਰਿਕਾਰਡ ਆ ਅਦਾਲਤੀ ਜ਼ਿਰਾ ਦੇ ਵਿੱਚ ਜਾਂਦਾ ਵਾ। ਅਦਾਲਤੀ ਜ਼ਿਰਾ ਹੁੰਦੀ ਹੈ, ਜਦੋਂ ਪੁਲਿਸ ਆਪਣੀ ਰਿਪੋਰਟ ਪੇਸ਼ ਕਰ ਦਿੰਦੀ ਹੈ, ਸਾਰਾ ਕੁਝ ਚਲਾਨ ਪੇਸ਼ ਹੋ ਜਾਂਦਾ ਵਾ। ਇਹਦੇ ਵਿੱਚ ਕੀ ਆ, ਜੇ ਕਿਸੇ ਨੇ ਇਤਰਾਜ਼ਯੋਗ ਲਿਖਤਾ ਉਹਨੂੰ ਮੌਕਾ ਦੇ ਦਿਓ ਕਿ ਤੂੰ ਗਲਤ ਲਿਖਿਆ ਵਾ। ਇਹ ਥੋੜ੍ਹਾ ਕਿ ਤੁਸੀਂ ਵਿਧਾਇਕ ਹੋ, ਤੁਸੀਂ ਪੁਲਿਸ ਹੋ, ਤੇ ਤੁਸੀਂ ਉੱਥੇ ਬਹਿ ਕੇ ਕਚਹਿਰੀ ਲਾ ਲਓਗੇ। ਸੋ ਇਹ ਹਾਲਤ ਆ ਭਾਰਤ ਦੇ ਵਿੱਚ ਪੱਤਰਕਾਰਤਾ ਦੀ, ਜਿਹਦੇ ਕਰਕੇ ਬਹੁਤੇ ਲੋਕ ਜਾਂ ਤਾਂ ਬੋਲਣੋਂ ਹਟ ਗਏ ਆ ਤੇ ਜਾਂ ਜਿਹੜਾ ਵਾ ਉਹ ਡਰਦੇ ਆ। ਪ੍ਰਾਈਮ ਟਾਈਮ ਦੇਖ ਲਓ, ਹਿੰਦੂ ਮੁਸਲਿਮ ਦਾ ਰੌਲਾ ਪਾਇਆ ਹੁੰਦਾ। ਅਗਲੀ ਰਿਪੋਰਟ ਦੇ ਵਿੱਚ ਜ਼ਿਕਰ ਕਰਾਂਗੇ ਕਿ ਇਹ ਟੀਵੀਆਂ ਦੇ ਇਸ ਰੌਲੇ ਨੇ ਕੀ ਹਾਲ ਕਰਤਾ ਵਾ ਲੋਕਾਂ ਦਾ। ਉੱਥੇ ਮੁਸਲਮਾਨ ਬੰਦਾ ਫਲ ਨਹੀਂ ਵੇਚ ਸਕਦਾ ਮੰਦਿਰ ਦੇ ਸਾਹਮਣੇ। ਇਹ ਹਾਲਤ ਹੋ ਗਈ ਹੈ ਜਿਹੜੇ ਦੇਸ਼ ਵਿੱਚ ਕਿਹਾ ਜਾਂਦਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਆ, ਭਾਰਤ ਦਾ ਸੰਵਿਧਾਨ ਸੈਕੂਲਰ ਆ। ਸੈਕੂਲਰ ਹੋਏਗਾ, ਪਰ ਜੇ ਅਮਲ ਦੇ ਵਿੱਚ ਸੈਕੂਲਰ ਨਹੀਂ ਹੈ ਤਾਂ ਸੈਕੂਲਰ ਕੀ ਕਰਨਾ ਵਾ ਲੋਕਾਂ ਨੇ? ਜਿੱਥੇ ਪੁਲਿਸ ਰੱਬ ਬਣ ਜਾਂਦੀ, ਜਿੱਥੇ ਵਿਧਾਇਕ ਚੁਣੇ ਹੋਏ ਵਿਧਾਇਕ, ਯੂਪੀ ਦੇ ਵਿੱਚ ਕੀ ਹੋਇਆ, ਲਖੀਮਪੁਰ ਖੀਰੀ ਕੀ ਆ, ਇੱਕ ਕੇਂਦਰ ਸਰਕਾਰ ਦਾ ਇੱਕ ਮੰਤਰੀ ਉਹਦਾ ਮੁੰਡਾ ਮਿੱਥ ਕੇ ਬੰਦੇ ਕਤਲ ਕਰ ਦਿੰਦਾ ਵਾ, ਔਰ ਸਰਕਾਰ ਇੰਨੀ ਬੇਸ਼ਰਮ ਆ ਕਿ ਉਹ ਬੰਦੇ ਨੂੰ ਗੱਦੀਆਂ ਲਾਉਂਦੀ ਤੱਕ ਨਹੀਂ। ਯੂਪੀ ਦੇ ਵਿੱਚ ਕਿੰਨੀਆਂ ਘਟਨਾਵਾਂ ਵਾਪਰੀਆਂ ਵਾ ਜਿੱਥੇ ਪੱਤਰਕਾਰਾਂ ਦੇ, ਇੱਕ ਮਿਡ ਡੇ ਮੀਲ ਕਵਰ ਕਰਨ ਗਿਆ ਸੀ ਮੁੰਡਾ, ਉਹਨੇ ਸਿਰਫ ਇਹੀ ਗੱਲ ਦੱਸੀ ਸੀਗੀ ਕਿ ਜਿਹੜਾ ਮਿਡ ਡੇ ਮੀਲ ਦੇ ਵਿੱਚ ਜਵਾਕਾਂ ਨੂੰ ਲੂਣ ਨਾਲ ਰੋਟੀ ਖਾਣੀ ਪੈਂਦੀ ਆ, ਤੇ ਚੱਕ ਕੇ ਉਹਦੇ ਤੇ ਕੇਸ ਠੋਕ ਦਿੱਤਾ। ਕਿੰਨੇ ਪੱਤਰਕਾਰ ਨੇ ਜਿਨ੍ਹਾਂ ਨੂੰ ਟਰੋਲ ਕੀਤਾ ਜਾਂਦਾ ਵਾ, ਜਿਨ੍ਹਾਂ ਦੀਆਂ ਫੈਮਲੀਜ਼ ਨੂੰ ਜਿਹੜਾ ਵਾ ਉਹ ਟਾਰਗੇਟ ਕੀਤਾ ਜਾਂਦਾ ਵਾ, ਤੇ ਵੱਡੇ ਵੱਡੇ ਭਾਸ਼ਣ ਦੇਣਗੇ ਸਾਡੇ ਲੀਡਰ ਕਿ ਪੱਤਰਕਾਰਤਾ ਇਹ ਹੋਣੀ ਚਾਹੀਦੀ ਹੈ। ਭਾਰਤ ਦਾ ਪ੍ਰਧਾਨ ਮੰਤਰੀ ਹਜੇ ਤੱਕ ਪੱਤਰਕਾਰਾਂ ਦਾ ਸਾਹਮਣਾ ਨਹੀਂ ਕਰ ਸਕਿਆ, ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਹੈ। ਸੋ ਬੇਸ਼ੱਕ ਪੱਤਰਕਾਰਤਾ ਵਿਕੀ ਹੋਈ ਆ, ਬੇਸ਼ੱਕ ਬਹੁਤ ਵੱਡਾ ਹਿੱਸਾ ਮੀਡੀਆ ਦਾ ਵਿਕਿਆ ਹੋਇਆ, ਪਰ ਉਹ ਵੱਡੇ ਘਰਾਣੇ ਨੇ। ਇੱਕ ਪੱਤਰਕਾਰਤਾ ਵਿਚਾਰਾ ਇੱਕ ਮੁਲਾਜ਼ਮ ਹੁੰਦਾ ਵਾ, ਉਹ ਵੱਡੇ ਘਰਾਣੇ ਆ ਜਿਹੜੇ ਦਲਾਲੀਆਂ ਕਰਕੇ, ਜਿਨ੍ਹਾਂ ਨੇ ਆਪਣੇ ਵਿੱਤੀ ਹਿੱਤ ਜਿਹੜੇ ਆ, ਨਿੱਜੀ ਹਿੱਤ ਜਿਹੜੇ ਆ ਉਹ ਕੱਢੇ ਹੁੰਦੇ ਆ, ਕੰਮ ਕਢਾਏ ਹੁੰਦੇ ਆ, ਵੱਡੀਆਂ ਵੱਡੀਆਂ ਸਬਸਿਡੀਆਂ ਲਈਆਂ ਹੁੰਦੀਆਂ, ਵੱਡੇ ਵੱਡੇ ਕੰਮ ਕਢਾਏ ਹੁੰਦੇ ਆ, ਵੱਡੀਆਂ ਵੱਡੀਆਂ ਸਕੀਮਾਂ ਦੇ ਵਿੱਚ ਜੁਗਾੜ ਲਾਏ ਹੁੰਦੇ ਆ। ਜਿਹੜਾ ਗਰਾਊਂਡ ਤੇ ਕੰਮ ਕਰਦਾ ਪੱਤਰਕਾਰ, ਉਹਦਾ ਵਿਚਾਰਾ ਤਾਨੇ ਮਿਹਣੇ ਸੁਣਦਾ ਵਾ, ਆਪਾਂ ਦੇਖਿਆ। ਸੋ ਇਹ ਪੱਤਰਕਾਰਤਾ ਦੀ ਹਾਲਤ ਆ ਭਾਰਤ ਦੇ ਵਿੱਚ। ਬੀਜੇਪੀ ਨੇ ਕੋਈ ਬੰਦਾ, ਉਹਦੇ ਦੋ ਹੀ ਏਜੰਡੇ ਆ, ਜਾਂ ਤਾਂ ਸਹਿਮਤੀ ਕਰ ਲਓ ਤੇ ਘਰੇ ਟਿਕੇ ਰਹੋ, ਜੇ ਸਹਿਮਤੀ ਨਹੀਂ ਕਰਨੀ ਫਿਰ ਚੁੱਪ ਰਹੋ, ਜੇ ਬੋਲੇ ਤਾਂ ਖਿਮਿਆਜ਼ਾ ਭੁਗਤਣ ਦੇ ਲਈ ਤਿਆਰ ਰਹੋ। ਸੋ ਆਜ਼ਾਦੀ ਦੋ ਤਰ੍ਹਾਂ ਦੀ ਆ ਇੱਥੇ, ਇੱਕ ਉਹ ਆਜ਼ਾਦੀ ਜਿਹੜੀ ਹਾਸਲ ਕੀਤੀ ਗਈ ਕੁਰਬਾਨੀਆਂ ਕਰਕੇ, ਪਰ ਇੱਕ ਉਹ ਆਜ਼ਾਦੀ ਜਿਹੜੀ ਕਿਰਾਏ ਤੇ ਦਿੱਤੀ ਹੋਈ ਆ ਲੀਡਰਾਂ ਨੇ ਕਿ ਸਾਡੇ ਪੱਖ ਪੂਰੋਗੇ ਤਾਂ ਆਜ਼ਾਦ ਰਹੋਗੇ, ਆਜ਼ਾਦੀ ਮਾਣ ਸਕੋਗੇ, ਨਹੀਂ ਤਾਂ ਗੁਲਾਮੀ। ਕੀ ਵਿਧਾਇਕ ਕੀ ਆ, ਕੀ ਰੱਬ ਨਾਲ ਰਜਿਸਟਰੀ ਕਰਾ ਕੇ ਆਇਆ ਵਾ? 5 ਸਾਲਾਂ ਦੇ ਲਈ ਵਿਧਾਇਕ ਆ ਤੂੰ, 5 ਸਾਲਾਂ ਬਾਅਦ ਰਹਿਣਾ ਕਿ ਨਹੀਂ ਰਹਿਣਾ ਜਨਤਾ ਫੈਸਲਾ ਕਰੇਗੀ। ਸੋ ਪੁਲਿਸ ਕਚਹਿਰੀ, ਪੁਲਿਸ ਜੱਜ ਨਹੀਂ ਆ, ਪੁਲਿਸ ਆ, ਵਿਧਾਇਕ ਰੱਬ ਨਹੀਂ ਆ, ਵਿਧਾਇਕ ਆ। ਉਹ ਫੋਟੋ ਜਿਹੜੀ ਆ ਵਾਇਰਲ ਹੋਈ ਆ, ਪੂਰੇ ਭਾਰਤ ਨੇ ਦੇਖੀ ਆ, ਔਰ ਉਸ ਤੇ ਚਰਚਾ ਨਹੀਂ ਹੋਈ, ਮਾਫ ਕਰਨਾ, ਉਸ ਫੋਟੋ ਦੇ ਵਿੱਚ ਉਨੀ ਚਰਚਾ ਨਹੀਂ ਕਰ ਸਕੇ। ਪਰ ਹਾਂ, ਅਗਲੀ ਰਿਪੋਰਟ ਦੇ ਵਿੱਚ ਇਹ ਚਰਚਾ ਜ਼ਰੂਰ ਕਰਾਂਗੇ ਕਿ ਕਿਵੇਂ ਮੀਡੀਆ ਦੇ ਸਿਰਜੇ ਨੈਰੇਟਿਵਸ ਨੇ ਦੁਨੀਆ ਦਾ ਜੀਣਾ ਮੁਹਾਲ ਕੀਤਾ ਹੋਇਆ, ਕਿਵੇਂ ਇੱਕ ਜਿਹੜਾ ਦੁਕਾਨਦਾਰ ਆ ਉਹ ਆਪਣਾ ਫਲ ਤੱਕ ਨਹੀਂ ਵੇਚ ਸਕਦਾ। ਮਿਲਦੇ ਹਾਂ ਅਗਲੀ ਰਿਪੋਰਟ ਦੇ ਵਿੱਚ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।